ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀਆਂ ਚਰਚਿਤ ਖਬਰਾਂ ਦੇ ਵਿੱਚੋਂ ਇੱਕ ਮੁੱਦੇ ਤੋਂ, ਜਿਹੜਾ ਕਿ ਹਰਚਰਨ ਸਿੰਘ ਭੁੱਲਰ ਸਾਬਕਾ ਡੀਆਈਜੀ ਨਾਲ ਜਾ ਜੁੜਦਾ ਹੈ। ਇਹਦੇ ਘਰ ਸੀਬੀਆਈ ਫਿਰ ਪਹੁੰਚੀ ਹੈ ਤੇ ਕਈ ਹੋਰ ਰਾਜ਼ ਪਰਦਾਫਾਸ਼ ਹੋਏ ਨੇ। ਬਿਲਕੁਲ ਜੀ, ਜਿਸ ਤਰ੍ਹਾਂ ਸੀਬੀਆਈ ਲਗਾਤਾਰ ਰਿਐਕਟ ਕਰ ਰਹੀ ਹੈ, ਉਹ ਤੋਂ ਲੱਗ ਰਿਹਾ ਕਿ ਹਰਚਰਨ ਭੁੱਲਰ ਦੀ ਤੇ ਇਹਨਾਂ ਦੇ ਨਾਲ ਦੇ ਕੁਝ ਹੋਰਨਾਂ ਸਾਥੀਆਂ ਦੀ ਹੁਣ ਇੰਨੀ ਛੇਤੀ ਜਾਨ ਖਲਾਸੀ ਨਹੀਂ ਹੁੰਦੀ। ਠੀਕ ਹੈ। ਸੀਬੀਆਈ ਨੇ ਦੁਬਾਰਾ ਘਰ ਦਾ ਰੁਖ ਕੀਤਾ। ਕੱਲ ਦੁਪਹਿਰ 2:30 ਵਜੇ ਤੋਂ ਬਾਅਦ ਗੱਡੀਆਂ ਆ ਕੇ ਰੁਕੀਆਂ, 11-12 ਬੰਦੇ ਫਿਰ ਜਾਂਚ ਲਈ। ਚੰਡੀਗੜ੍ਹ ਦੇ ਵਿੱਚ ਜਿਹੜਾ 40 ਸੈਕਟਰ 'ਚ ਕੋਠੀ ਆ ਰਹਿਸ਼ ਆ, ਉੱਥੇ ਪੜ੍ਹਦੇ ਨੇ ਤੇ ਅੰਦਰ ਲਿਜਾਣ ਲੱਗਿਆ ਉਹਨਾਂ ਦੇ ਹੱਥਾਂ 'ਚ ਜਿਵੇਂ ਕੁਝ ਕੈਮਰੇ, ਕੁਝ ਪ੍ਰਿੰਟਰ ਹੈ ਨਾ, ਤੇ ਕੁਝ ਹੋਰ ਦਸਤਾਵੇਜ਼, ਕਾਗਜ਼ ਪੱਤਰ ਦੇਖੇ ਗਏ। ਉਹ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀਗੇ ਕੁਝ ਹੋਰ ਪਹਿਲੂ ਵੀ ਬਚੇ ਜਾਣਗੇ। ਉਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਗੱਲ ਉੱਭਰ ਕੇ ਬਾਹਰ ਆਈ ਕਿ ਅੰਦਰ ਉਹਨਾਂ ਦੀ ਪਤਨੀ ਤੋਂ, ਉਹਨਾਂ ਦੇ ਬੇਟੇ ਤੋਂ ਪੁੱਛਗਿੱਛ ਹੋ ਰਹੀ ਆ। ਠੀਕ ਹੈ। ਤੇ ਜਦੋਂ ਪਿਛਲੀ ਵਾਰ ਰੇਡ ਕੀਤੀ ਗਈ ਸੀ ਤਾਂ ਇਹਨਾਂ ਦੇ ਘਰਾਂ ਚੋਂ ਜਿਵੇਂ 2.5 ਕਿਲੋ ਸੋਨਾ ਮਿਲਿਆ, ਜਿਵੇਂ 7.5 ਕਰੋੜ ਦੇ ਕਰੀਬ ਨਗਦੀ ਮਿਲੀ, ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਤੇ ਲੋਕਰਾਂ ਦੀਆਂ ਚਾਬੀਆਂ ਮਿਲੀਆਂ ਤੇ ਕਈ ਘੜੀਆਂ ਮਿਲੀਆਂ। ਤੇ ਉਹਦੇ ਵਿੱਚੋਂ ਫਿਰ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਵੀ ਸਾਰਾ ਮਾਲ ਲਗਜ਼ਰੀ ਦੇ ਹਵਾਲੇ ਨਾਲੇ ਪ੍ਰਾਪਤ ਹੋ ਰਿਹਾ। ਹੁਣ ਜਦੋਂ ਇੱਕ ਲੋਕਰ ਖੋਲਿਆ ਤਾਂ ਉਹਦੇ ਵਿੱਚੋਂ 50 ਫਲੈਟ ਬਾਹਰ ਡਿੱਗੇ ਜੀ, ਇੱਕ ਲੋਕਰ 'ਚ। ਲੋਕਰ ਦਾ ਬੂਹਾ ਖੋਲਦਿਆਂ ਹੀ ਉਹਦੇ ਵਿੱਚੋਂ 50 ਫਲੈਟ ਬਾਹਰ ਡਿੱਗਣੇ, ਤੇ ਕਹਿੰਦੇ ਉਹ ਵੀ ਅਜਿਹੇ ਫਲੈਟ ਜਿਨ੍ਹਾਂ ਦਾ ਸਾਰਾ ਰੋਕੜਾ, ਕਿਰਾਏ ਦਾ ਹਿਸਾਬ ਕਿਤਾਬ ਇਹਨਾਂ ਦੀ ਪਤਨੀ ਰੱਖਦੀ ਹੈ। ਠੀਕ ਹੈ। ਅੱਛਾ। ਫਿਰ ਉਹ ਕਹਿੰਦੇ ਜੀ ਹੁਣ ਕੱਲੇ ਜ਼ਮੀਨ ਜਾਇਦਾਦ ਤੇ ਬੇਨਾਮੀ ਨਹੀਂ, ਲੋਕਰ ਵੀ ਬੇਨਾਮੀ ਹੈਗੇ ਨੇ, ਉਹਨਾਂ ਦੀ ਵੀ ਪੜਚੋਲ ਹੋਣੀ ਆ ਜੀ। ਉਹਨਾਂ ਦੀ ਵੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਕਿ ਕਈ ਲੋਕਰ ਹੋ ਸਕਦਾ ਖੱਡਾਂ ਖੁੱਡਾਂ ਵਾਲੇ, ਜਿਵੇਂ ਉਹਨੇ ਰਸੋਈਏ ਦੇ ਨਾਂ ਤੇ ਖੱਡਾਂ ਦਾ ਮਾਮਲਾ ਸੀ, ਉਵੇਂ ਕਿਸੇ ਦੇ ਨਾਂ ਤੇ ਹੋਣ। ਹੁਣ ਇਹ ਵੀ ਵਿਸ਼ਾ ਜਾਂਚ ਦਾ ਹੈਗਾ। ਇਹਦੇ ਨਾਲ ਹੀ ਇਹ ਲੋਕਰ ਕੱਲੇ ਪੰਜਾਬ 'ਚ ਜਾਂ ਭਾਰਤ 'ਚ ਨਹੀਂ ਹੈਗੇ, ਦੁਬਈ ਤੋਂ ਲੈ ਕੇ ਕੈਨੇਡਾ ਤੱਕ ਵੀ ਮਤਲਬ ਜਿਹੜੇ ਫਲੈਟ ਨੇ ਉਹ ਕੱਲੇ ਪੰਜਾਬ 'ਚ ਤੇ ਭਾਰਤ 'ਚ ਨਹੀਂ ਗਏ, ਉਹ ਫਲੈਟ ਦੁਬਈ ਤੋਂ ਲੈ ਕੇ ਕੈਨੇਡਾ ਤੱਕ ਵੀ ਨੇ। ਤੇ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆਏ ਆ ਕਿ ਵੀ ਇਹ ਈਡੀ ਤੱਕ ਮਾਮਲਾ ਜਾਣਾ ਹੈ। ਤੇ ਕੁਝ ਮਾਹਿਰਾਂ ਦਾ ਮੰਨਣਾ ਸੀ ਕਿ ਈਡੀ ਤੱਕ ਕਿਵੇਂ ਚੱਲ ਜੂਗਾ ਜੀ, ਉਹ ਤਾਂ ਮਨੀ ਲਾਂਡਰਿੰਗ ਦਾ ਮਾਮਲਾ ਹੁੰਦਾ ਜੀ, ਵਿਦੇਸ਼ ਦਾ ਮਾਮਲਾ ਹੁੰਦਾ ਜੀ। ਲਓ ਜੀ, ਹੁਣ ਜੇ ਵਿਦੇਸ਼ੀ ਫਲੈਟ ਮਿਲ ਗਏ ਤਾਂ ਵਿਦੇਸ਼ੀ ਧਨ ਵੀ ਜੁੜ ਗਿਆ ਤੇ ਉਹਦੇ ਵਿੱਚ ਹਿੱਸੇਦਾਰੀ ਵੀ ਹੈਗੀ ਆ। ਕਹਿੰਦੇ ਕਈਆਂ ਦੇ ਸ਼ੇਅਰ ਹੋਲਡਰ ਵੀ ਨੇ, ਕੁਝ ਮਿਲ ਕੇ ਵੀ ਕਾਰੋਬਾਰ ਕਰਦੇ ਨੇ ਕੁਝ ਲੋਕ। ਸੋ ਹੁਣ ਬਾਹਰ ਵੀ ਕਾਰੋਬਾਰ ਕਿਹੋ ਜਿਹਾ ਕੀ ਹੈ, ਹੁਣ ਇਹਦੇ ਨਾਲ ਈਡੀ ਨੇ ਵੀ ਕਹਿੰਦੇ ਆਪਣਾ ਤਿਆਰ ਕਰ ਲਿਆ। ਪਰ ਕੱਲ ਜਦੋਂ ਸੀਬੀਆਈ ਪਹੁੰਚੀ ਤਾਂ ਸੀਬੀਆਈ ਨੇ ਕਹਿੰਦੇ ਜੀ ਇਸ ਨੁਕਤੇ ਤੋਂ ਗੱਲ ਸ਼ੁਰੂ ਕੀਤੀ ਕਿ ਬਈ ਤੁਹਾਡੇ ਘਰੋਂ ਜਿੰਨੀਆਂ ਘੜੀਆਂ ਮਿਲੀਆਂ ਉਹ 2.5 ਲੱਖ ਤੋਂ ਲੈ ਕੇ 5-5.5 ਲੱਖ ਤੱਕ ਦੀ ਕੀਮਤ ਦੀਆਂ ਨੇ। ਠੀਕ ਹੈ ਜੀ। ਹਰ ਘੜੀ ਲਗਜ਼ਰੀ ਘੜੀ ਹੈ, 2.5 ਲੱਖ ਤੋਂ ਥੱਲੇ ਵਾਲੀ ਤਾਂ ਘੜੀਆਂ ਨਹੀਂ ਕਹਿੰਦੇ ਕੋਈ ਜਿਹੜੀ ਬਰਾਮਦ ਹੋਈਆਂ। ਤੇ ਫਿਰ ਕਹਿੰਦੇ ਕਿ ਆਪਾਂ ਬਾਕੀ ਚੀਜ਼ਾਂ ਵੀ ਬਾਅਦ ਚਲੋ। ਫਿਰ ਤਾਂ ਕੱਲ ਕਹਿੰਦੇ ਗਮਲੇ ਵੀ ਦੇਖੇ ਕਿੰਨੀ ਕੀਮਤ ਵਾਲੇ ਨੇ, ਬੱਲਬ ਵੀ ਦੇਖੇ ਕਿੰਨੀ ਕੀਮਤ ਵਾਲੇ ਨੇ, ਟਾਈਲਾਂ ਵੀ ਕਿਹੜੀਆਂ ਲੱਗੀਆਂ ਨੇ ਇਹ ਵੀ ਦੇਖੋ, ਫਰਸ਼ ਕਿਹੜਾ ਲੱਗਿਆ ਇਹ ਵੀ ਦੇਖੋ। ਸੋ ਕੱਲ ਸਮਾਨ ਦੇ ਹਵਾਲੇ ਨਾਲ ਵੀ ਸੂਚੀ ਤਿਆਰ ਹੋਈ, ਇਮਾਰਤ ਦੀ ਵੀ ਫਰਮਾਇਸ਼ ਹੋਈ। ਇੱਕ ਤਰ੍ਹਾਂ ਨਾਲ ਉਹ ਪੂਰੀ ਜੋੜ ਤੋੜ ਕਰਕੇ ਦੇਖਿਆ ਜਾ ਰਿਹਾ ਕਿ ਕਿੰਨੀ ਹੈ ਜਾਇਦਾਦ ਸਾਰੀ ਹੈ। ਇਹ ਗੱਲ ਉਧਰ ਨੂੰ ਵੀ ਤੁਰ ਪਈ ਹੈ। ਸੋ ਇਹ ਤੇ ਨਾਲ ਹੀ ਇਹ ਵੀ ਪਹਿਲੂ ਸੀਗਾ ਵੀ ਕਿ ਜਾਂਚ ਦੇ ਵਿੱਚ ਕੁਝ ਨਾਮ ਵੀ ਸਾਹਮਣੇ ਆ ਰਹੇ ਨੇ। ਠੀਕ ਹੈ ਜੀ। ਤੇ ਪਤਾ ਲੱਗਿਆ ਜੀ ਸੀਬੀਆਈ ਨੇ 2 ਤਰ੍ਹਾਂ ਦੀਆਂ ਸੂਚੀ ਤਿਆਰ ਕੀਤੀਆਂ। ਇੱਕ ਸੂਚੀ 'ਚ ਤਾਂ 14 ਨਾਮ ਨੇ, ਦੂਜੀ ਸੂਚੀ 'ਚ 27 ਨਾਮ ਨੇ। ਜਿਹੜੇ ਤਾਂ 14 ਨਾਮ ਨੇ ਉਹ ਤਾਂ ਹੈਗਾ ਜੀ ਨਾਲ ਕੰਮ ਕਰਦਾ ਸਟਾਫ। ਠੀਕ ਹੈ ਜੀ। ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਉਹਨਾਂ ਦੇ ਨਾਲ ਕੋਈ ਕਲਰਕ ਵੀ ਹੋਊਗਾ, ਕੋਈ ਇੰਸਪੈਕਟਰ ਵੀ ਹੋਊਗਾ, ਕੋਈ ਡਰਾਈਵਰ ਵੀ ਹੋਊਗਾ, ਸਿਕਿਉਰਿਟੀ ਵਾਲੇ ਵੀ ਹੋਣਗੇ, ਘਰੇ ਵੀ ਨੌਕਰ ਚਾਕਰ ਹੋਣਗੇ, ਦਫ਼ਤਰ 'ਚ ਵੀ ਹੋਊਗਾ। ਉਹ ਸਾਰਾ ਅਮਲਾ ਫਲਾ ਜਿਹੜਾ ਨਾਲ ਰੋਜ਼ ਤੁਰਿਆ ਫਿਰਦਾ, ਰੋਜ਼ ਮਿਲਦਾ ਵਿਚਰਦਾ, ਉਹਨਾਂ ਤੋਂ ਪੁੱਛਗਿੱਛ ਕਰਨੀ। ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਰੇ ਭਰਾ ਨੇ, ਇਹਦਾ ਮਤਲਬ ਇਹ ਹੈ ਕਿ ਉਹ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ ਸੀਬੀਆਈ ਕਿ ਕਿਵੇਂ ਬੰਦਿਆਂ ਨੂੰ ਮਿਲਦਾ ਸੀ, ਕੀ ਹਿਸਾਬ ਕਿਤਾਬ ਸੀ, ਕੀ ਕਰਦੇ, ਤੁਹਾਡਾ ਰੋਲ ਕੀ ਸੀ, ਹੈ ਨਾ। ਇਸ ਪਰ ਇਹ ਤੋਂ ਬਿਨਾਂ ਇੱਕ 27 ਦੀ ਸੂਚੀ ਹੋਰ ਤਿਆਰ ਹੈ। ਠੀਕ ਹੈ। ਹੁਣ ਐਸੇ ਤਾਂ ਕੁਝ ਲੋਕ ਤਾਂ ਇਸ ਛਾਪੇ ਨੂੰ ਇਹ 27 ਨਾਲ ਜੋੜ ਕੇ ਦੇਖਦੇ ਆ ਕਿ ਇਹ 2027 ਲਈ ਬੀਜੇਪੀ ਦਾ ਰਾਹ ਪੱਧਰਾ ਕਰਨ ਦੀ ਕਵਾਇਦ ਹੈ, ਦਿਖਾਉਣ ਦੀ ਕਵਾਇਦ ਹੈ ਕਿ ਦੇਖੋ ਜੀ ਬੀਜੇਪੀ ਕਿਵੇਂ ਕੰਮ ਕਰਦੀ ਹੈ ਜੀ। ਕੁਝ ਇਹਨੂੰ ਇਹ ਨਾਲ ਵੀ ਜੋੜ ਕੇ ਦੇਖਦੇ ਆ। ਪਰ ਦੂਏ ਪਾਸੇ ਨਜ਼ਰ ਉਹਨਾਂ 27 ਨਾਮਾਂ ਦੇ ਉੱਤੇ ਵੀ ਹੈ ਜਿਹੜੇ 27 ਨਾਮਾਂ ਦੀ ਸੂਚੀ ਤਿਆਰ ਹੈ, ਜਿਹਦੇ ਵਿੱਚ ਕਹਿੰਦੇ IAS ਤੇ IPS ਅਧਿਕਾਰੀ ਵੀ ਨੇ, ਕੁਝ ਸਿਆਸਤਦਾਨ ਵੀ ਨੇ ਤੇ ਕੁਝ ਕਾਰੋਬਾਰੀ ਵਪਾਰੀ ਵੀ ਨੇ। ਤੇ ਕੁੰਵਰ ਵਿਜੇ ਪ੍ਰਤਾਪ ਨੇ ਬੜੀ ਭਾਰੀ ਉਂਗਲ ਧਰੀ ਹੈ ਇਹਨਾਂ ਦੇ ਉੱਤੇ। ਉਹ ਕਹਿੰਦਾ ਵੀ ਕਿ
ਜਿਹੀ ਜੀ ਸਰਕਾਰ ਨਕੰਮੀ ਹੈ, ਭ੍ਰਸ਼ਟ ਹੈ, ਤੇ ਉਹੀ ਜਿਹੀ ਅਫਸਰ ਨਕੰਮੇ ਤੇ ਅਫਸਰ ਭ੍ਰਸ਼ਟ ਹੋਣਗੇ। ਅੱਛਾ। ਉਹ ਕਹਿੰਦਾ ਇਸ ਲਈ ਇਹ ਤਾਂ ਸਰਕਾਰ ਦੇ ਵਿੱਚ ਕਾਰੋਬਾਰ ਇਹੀ ਚੱਲਦਾ ਹੈ, ਦਲਾਲਗਿਰੀ ਦਾ। ਕੁੰਵਰ ਵਿਜੇ ਪ੍ਰਤਾਪ ਕਹਿੰਦਾ ਕਿ ਜਦੋਂ ਕਿਸੇ ਅਧਿਕਾਰੀ ਦੀ ਵੱਡੇ ਰੈਂਕ ਵਾਲੇ ਦੀ ਬਦਲੀ ਹੁੰਦੀ ਆ ਤੇ ਦੂਜੇ ਦਫ਼ਤਰ ਜਾ ਕੇ ਜੁਆਇਨ ਕਰਦਾ ਹੈ ਤਾਂ ਉਹਦਾ ਸਵਾਗਤ ਪਹਿਲਾਂ ਉੱਥੇ ਦਾ ਸਟਾਫ, ਅਮਲਾ ਫਾਲਾ, ਉਹਦੇ ਨਾਲ ਦੇ ਸਾਥੀ ਨਹੀਂ ਕਰਦੇ। ਉਹਦਾ ਸਟਾਫ ਪਹਿਲਾਂ ਦਲਾਲ ਕਰਦੇ ਨੇ। ਅੱਛਾ। ਤੇ ਕਹਿੰਦਾ ਕਿ ਹਰ ਦਫ਼ਤਰ ਦੇ ਵਿੱਚ ਗਰੋਹ ਬਣੇ ਨੇ, ਉਹਨਾਂ ਦਾ ਪੂਰਾ ਹਿਸਾਬ ਕਿਤਾਬ ਨਾਲ ਚੱਲਦਾ। ਠੀਕ ਹੈ। ਤੇ ਇਸ ਲਈ ਕਹਿੰਦਾ ਕਿ ਇਹ ਤਾਂ ਗਹਿਰਾਈ ਨਾਲ ਜਾਂਚ ਹੋਰ ਪਹਿਲੂ ਹੋਣੀ ਚਾਹੀਦੀ ਹੈ। ਸਟਾਫ ਕਹਿੰਦੇ ਕਿ ਇਹੀ ਜਾਂਚ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੀ? ਵਿਜੀਲੈਂਸ ਕਿੱਥੇ ਸੁੱਤੀ ਪਈ ਸੀ? ਸਹੀ ਹੈ। ਤੇ ਜੇ ਇਸ ਮਾਮਲੇ ਸੀਬੀਆਈ ਆ ਗਈ ਤਾਂ ਬਾਕੀ ਮਾਮਲੇ 'ਚ ਪਹਿਲਕਦਮੀ ਕਰ ਲਵੇ। ਫਿਰ ਕੱਟੜ ਇਮਾਨਦਾਰ ਸਰਕਾਰ ਸਹੀ ਹੈ, ਜਿਹੜੀ ਆਪਣੇ ਆਪ ਨੂੰ ਕਹਾਉਂਦੀ ਆ, ਉਹਨਾਂ ਦੇ ਨਾਮ ਤੱਕ ਦੇ 27 ਚ ਆ ਰਹੇ ਨੇ, ਜਿਹੜੇ 27 ਦੀ ਸੂਚੀ ਤਿਆਰ ਆ। ਕੀ ਉੱਥੇ ਤੱਕ ਜਾਂਚ ਜਾਣੀ ਹੈ ਜਾਂ ਭੁੱਲਰ ਦੇ ਨਾਂ ਤੇ ਡਰਾ ਕੇ ਕਈਆਂ ਨੂੰ ਆਪਣੇ ਪਾਲੇ 'ਚ ਲੈ ਕੇ ਜਾਣਾ? 2 TC ਦੇ ਬੇਰ ਸੱਤਾਧਾਰੀ ਧਿਰ ਦੇ ਕਹਿੰਦੇ ਕਦੇ ਵੀ ਬੀਜੇਪੀ ਦੇ ਵਿਹੜੇ 'ਚ ਡਿੱਗ ਸਕਦੇ ਆ ਇਸ ਜਾਂਚ ਤੋਂ ਬਚਣ ਲਈ। ਅੱਛਾ, ਗੱਲਾਂ ਇੱਥੇ ਤੱਕ ਤੁਰ ਪਈਆਂ। ਤੋ ਇਸ ਲਈ ਕਾਫੀ ਕੁਝ ਇਹਦੇ ਹਵਾਲੇ ਨਾਲ ਚਰਚਾ ਹੈ। ਪਰ ਕੱਲ ਦੀ ਰੇਡ ਨੇ ਇੱਕ ਵਾਰ ਫਿਰ ਫਿਕਰ ਵਧਾਇਆ ਭੁੱਲਰ ਦੇ ਨੇੜਲਿਆਂ ਦਾ। ਤੇ ਇਹਦੇ ਨਾਲ ਹੀ ਜਿਹੜੀ ਆ 14 ਤੋਂ ਪੁੱਛਗਿੱਛ ਸ਼ੁਰੂ ਹੋਈ ਹੈ ਤੇ 27 ਦੇ ਨਾਮ ਆਏ ਨੇ ਤੇ ਪਤਾ ਲੱਗਿਆ 2 ਜਾਂ 3 IPS ਅਧਿਕਾਰੀਆਂ ਤੋਂ ਤਾਂ ਸੀਬੀਆਈ ਨੇ ਗੁਪਤ ਪੁੱਛਗਿੱਛ ਕਰ ਵੀ ਲਈ ਹੈ। ਸੋ ਇਹ ਮਾਮਲਾ ਗੰਭੀਰ ਹੁੰਦਾ ਜਾਊਗਾ ਜੀ, ਜਿਉਂ-ਜਿਉਂ ਪਰਤਾਂ ਖੁੱਲੀ ਜਾਣਗੀਆਂ। ਜੇ ਸੀਬੀਆਈ ਤੋਂ ਬਾਅਦ ਹੁਣ ED ਵੀ ਆ ਗਈ ਤਾਂ ਹੋਰ ਨਵੇਂ ਰਾਜ਼ ਖੁੱਲਣਗੇ। ਸੋ ਅਜੇ ਤਾਂ ਸ਼ੁਰੂਆਤ ਹੈ, ਪਰ ਇਹ ਕੀ ਹੈ, ਰਾਜਨੀਤਿਕ ਤੌਰ ਤੇ ਮੋੜਾ ਕੱਟੂਗੀ ਜਾਂ ਸੱਚਮੁੱਚ ਭ੍ਰਿਸ਼ਟਾਚਾਰੀ ਨੂੰ ਨਕੇਲ ਪਾਉਣ ਲਈ ਅੱਗੇ ਵਧੂਗੀ? ਇਹ ਦੇਖਣ ਵਾਲੀ ਗੱਲ ਜੀ। ਸਮੇਂ-ਸਮੇਂ ਦਾ ਗੇੜ ਹੈ ਸ਼ਰਮਾ ਜੀ। ਕਈ ਵਾਰੀ ਲੋਕ ਸੋਚਦੇ ਹੋਣਗੇ ਅਸੀਂ ਭੁੱਲਰ ਦੀ ਗੁੱਡ ਬੁੱਕ 'ਚ ਆ ਜਾਈਏ, ਅਸੀਂ ਭੁੱਲਰ ਦੇ ਨੋਟਿਸ 'ਚ ਆ ਜਾਈਏ, ਤੇ ਹੁਣ ਲੋਕ ਇਹ ਸੁੱਖਾਂ ਸੁੱਖਦੇ ਹੋਣਗੇ ਕਿਤੇ ਭੁੱਲਰ ਦੀ ਗੁੱਡ ਬੁੱਕ 'ਚ ਸਾਡਾ ਨਾਂ ਨਾ ਆ ਜੇ ਕਿਤੇ। ਹਾਂ, ਹੁਣ ਜਿਵੇਂ ਤੁਸੀਂ ਡਾਇਰੀਆਂ ਦਾ ਜ਼ਿਕਰ ਕੀਤਾ ਨਾ ਵੀ 2 ਤਰ੍ਹਾਂ ਦੇ ਜਿਹੜੇ ਉਹ ਚਰਚੇ ਚੱਲ ਰਹੇ ਨੇ। ਸੋ ਹੁਣ ਲੋਕ ਸੋਚਦੇ ਹੋਣਗੇ ਉਹਨਾਂ ਦਾ ਅਮਲਾ ਫਾਲਾ, ਉਹਨਾਂ ਦੇ ਨੇੜਲੇ ਰਿਸ਼ਤੇਦਾਰ, ਮਿੱਤਰ ਪਿਆਰੇ, ਪਾਰਟੀਆਂ ਕਰਨ ਵਾਲੇ, ਪਾਰਟੀਆਂ ਲੈਣ ਵਾਲੇ, ਕਿਤੇ ਸਾਡਾ ਨਾਂ ਨਾ ਉਹਨਾਂ ਡਾਇਰੀਆਂ ਦੇ ਵਿੱਚ ਆ ਜਾਵੇ।